ਤੇ ਚਾਰ ਬੰਦੇ ਜਿਹੜੇ ਹੁੰਦੇ ਨੇ ਇਹਨਾਂ ਦੀ ਸਲਾਹ ਜਿਹੜੀ ਹੁੰਦੀ ਹੈ ਬੜੀ ਪੱਕੀ ਤੇ ਸੱਚੀ ਹੁੰਦੀ ਹੈ। ਉਹ ਚਾਰ ਯਾਰ ਜਿਹੜੇ ਸਨ ਜਾਂਦੇ ਸਨ ਪਏ ਮਿਹਨਤ ਮਜ਼ਦੂਰੀ ਕਰਨ, ਤੇ ਜਿਸ ਲਈ ਉਹ ਗਏ ਅੱਗੇ ਬਾਦਸ਼ਾਹ ਦਾ ਘੋੜਾ ਖੁੱਲ੍ਹ ਗਿਆ ਸੀ। ਬਾਦਸ਼ਾਹ ਨੇ ਨਜੂਮੀਆਂ ਨੂੰ ਪੁੱਛਿਆ, ਉਹਨੇ ਆਖਿਆ ਵੀ ਘੋੜਾ ਦੱਸੋ ਕਿੱਥੇ, ਕੋਈ ਪਤਾ ਨਾ ਲੱਗੇ। ਹੀਰ ਬਾਦਸ਼ਾਹ ਨੇ ਐਲਾਨ ਕਰ ਦਿੱਤਾ ਸ਼ਹਿਰ ਦੇ ਵਿੱਚ ਕਿ ਜਿਹੜਾ ਆਦਮੀ ਜਾਏ ਇੱਥੋਂ ਦੀ ਉਹਨੂੰ ਫੜ ਲਵੋ। ਉਹ ਜਦੋਂ ਦੁਨੀਆ ਫੜ ਡੱਕੀ ਜਾਣ, ਜਦੋਂ ਉਹ ਚਾਰੇ ਯਾਰ ਗਏ ਜਿਨ੍ਹਾਂ ਦੀ ਗੱਲ ਰਲਦੀ ਸੀ, ਬੋਲੀ ਰਲਦੀ ਸੀ, ਜਦੋਂ ਗਏ ਤਾਂ ਉਹਨਾਂ ਨੂੰ ਵੀ ਫੜ ਕੇ ਡੱਕ ਲਿਆ ਬਾਦਸ਼ਾਹ ਨੇ। ਮਤਲਬ ਉਹ ਹੁਕੂਮਤ ਦਾ ਆਰਡਰ ਸੀ, ਉਹਨਾਂ ਫੜ ਲਿਆ। ਉਹਨਾਂ ਆਖਿਆ ਬਈ ਸਾਨੂੰ ਕਾਹਦੇ 'ਚ ਫੜਿਆ? ਇਹ ਬਾਦਸ਼ਾਹ ਦਾ ਘੋੜਾ ਖੁੱਲ੍ਹ ਗਿਆ। ਉਹਨਾਂ ਆਖਿਆ ਸੀ ਤੇ ਮਤਲਬ ਮਜ਼ਦੂਰਦਾਰ ਬੰਦੇ ਆ, ਮਜ਼ਦੂਰੀ ਕਰਨ ਜਾਣੇ ਪਏ ਆ ਤੇ ਸ਼ਹਿਰ ਦੇ ਕੋਲੋਂ ਦੀ ਲੰਘੇ ਆ, ਤੁਸੀਂ ਫੜ ਲਿਆ। ਉਹਨਾਂ ਆਖਿਆ ਬਈ ਇਹ ਬਾਦਸ਼ਾਹ ਦਾ ਆਰਡਰ ਹੈ। ਉਹਨਾਂ ਆਖਿਆ ਸਾਨੂੰ ਬਾਦਸ਼ਾਹ ਸਲਾਮਤ ਦੇ ਪੇਸ਼ ਕਰੋ। ਜਿਸ ਵੇਲੇ ਬਾਦਸ਼ਾਹ ਸਲਾਮਤ ਦੇ ਪੇਸ਼ ਕੀਤਾ, ਉਹਨੇ ਆਖਿਆ ਬਾਦਸ਼ਾਹ ਸਲਾਮਤ ਜੇ ਤੇ ਘੋੜਾ ਦੱਸ ਦਈਏ ਤਾਂ ਸਾਨੂੰ ਕੀ ਨਾਮ ਮਿਲੇਗਾ? ਉਹਨੇ ਆਖਿਆ ਜੇ ਘੋੜਾ ਦੱਸੋਗੇ ਤਾਂ ਫਿਰ ਤੁਹਾਨੂੰ ਨਾਮ ਮਿਲੇਗਾ। ਉਹਨਾਂ ਆਖਿਆ ਜਿਹੜੀ ਦੁਨੀਆ ਫੜੀ ਜੇ ਨਾ 5-7 ਦਿਨ ਦੀ, ਇਹਨੂੰ ਛੱਡ ਦਿਓ ਤੇ ਐਲਾਨ ਕਰ ਦਿਓ ਜੁਮੇ ਵਾਲੇ ਦਿਨ ਅਸੀਂ ਘੋੜਾ ਦੱਸਾਂਗੇ, ਅਗਰ ਘੋੜਾ ਨਾ ਦੱਸਿਆ ਤਾਂ ਸਾਡਾ ਸਿਰ ਕਲਮ ਕਰ ਲਿਓ। ਉਹਨਾਂ ਨੇ ਉਹੀ ਕੰਮ ਕੀਤਾ, ਛੱਡ ਦਿੱਤਾ। ਜੁਮੇ ਦਾ ਦਿਨ ਆਇਆ, ਉਹਨਾਂ ਆਖਿਆ ਮੈਦਾਨ ਦੇ ਵਿੱਚ ਨਿਕਲ ਜਾਓ, ਦੁਨੀਆ ਨੂੰ ਐਲਾਨ ਕਰ ਦਿਓ ਕਿ ਘੋੜਾ ਦੱਸਣਾ। ਅਗਰ ਘੋੜਾ ਨਾ ਦੱਸਿਆ ਤਾਂ ਅਸੀਂ ਮੇਰਾ ਮਤਲਬ ਸਿਰ ਕਲਮ ਕਰਾਉਣਾ। ਮੈਦਾਨ ਦੇ ਵਿੱਚ ਬਹਿ ਕੇ ਪਹਿਲਾ ਯਾਰ ਸੀ ਨਾ ਜਿਹੜਾ, ਉਹਨੇ ਆਖਿਆ ਜੀ ਜਿਹਨੇ ਘੋੜਾ ਖੋਲ੍ਹਿਆ ਉਹਦੀ ਪੈਰੀਂ ਜੁੱਤੀ ਲਾਲ ਹੈ। ਦੂਜੇ ਆਖਿਆ ਲੱਕ ਉਹਦੇ ਨਾਲ ਤਲਵਾਰ ਹੈ। ਮੈਂ ਪੰਜਾਬੀ 'ਚ ਗੱਲ ਕਰਨ ਲਿਆ। ਉਹਨੇ ਲੱਕ ਉਹਦੇ ਨਾਲ ਤਲਵਾਰ ਹੈ। ਤੀਜੇ ਆਖਿਆ ਪੱਗ ਚੌਂਪੜੀਦਾਰ ਹੈ। ਚੌਥੇ ਆਖਿਆ ਬਾਦਸ਼ਾਹ ਸਲਾਮਤ ਤੂੰ ਮੰਨ ਨਾ ਮੰਨ, ਘੋੜਾ ਖੋਲ੍ਹਿਆ ਤੇਰੇ ਚਮਿਆਰ ਹੈ। ਜਿਸ ਵੇਲੇ ਚਮਿਆਰ ਨੂੰ ਬੁਲਾਇਆ ਗਿਆ, ਉਹਨੇ ਆਖਿਆ ਬਾਦਸ਼ਾਹ ਸਲਾਮਤ ਤੁਸੀਂ ਭੋਲੇ ਬਾਦਸ਼ਾਹ ਹੋ। ਘੋੜਾ ਤਾਂ ਇਸ ਤਬੇਲੇ ਵਿੱਚ ਮਤਲਬ ਮਾਰਦਾ ਸੀ ਘੋੜਿਆਂ ਨੂੰ, ਅਤੇ ਮੈਂ ਤਾਂ ਜਾ ਕੇ ਸ਼ਕਰਗੜ੍ਹ ਬੰਨ੍ਹ ਛੜਿਆ ਤਬੇਲੇ 'ਚ। ਉਹਨੇ ਆਖਿਆ ਮੈਂ ਤਾਂ ਏਡੀਆਂ ਨਜੂਮੀਆਂ ਨੂੰ ਪੁੱਛਿਆ ਅਤੇ ਦੱਸਿਆ ਉਹਨਾਂ ਕੋਈ ਨਹੀਂ, ਅਤੇ ਤੂੰ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ? ਬਾਦਸ਼ਾਹ ਨੂੰ ਸ਼ੱਕ ਪੈ ਗਿਆ। ਉਹਨੇ ਆਖਿਆ ਬੰਦੇ ਕੰਮ ਦੇ ਨੇ, ਇਹ ਹਰ ਗੱਲ ਦੱਸ ਦਿੰਦੇ ਨੇ, ਖੁਫੀਆ ਮਤਲਬ ਖਬਰਾਂ ਦਿੰਦੇ ਨੇ। ਬਾਦਸ਼ਾਹ ਨੇ ਇੱਕ ਕੰਮ ਕੀਤਾ, ਇੱਕ ਘੜੇ ਦੇ ਵਿੱਚ ਨਾਰ ਬੰਦ ਕਰਕੇ ਅਤੇ ਉੱਤੋਂ ਮੂੰਹ ਘੜੇ ਦਾ ਬੰਨ੍ਹ ਦਿੱਤਾ। ਉਹਨੇ ਆਖਿਆ ਬਈ ਇਹ ਦੱਸੋਗੇ ਤੁਹਾਨੂੰ ਨਾਮ ਮਿਲੇਗਾ। ਉਹਨੇ ਆਖਿਆ ਜੀ ਚਲੋ ਠੀਕ ਹੈ। ਉਹਨੇ ਆਖਿਆ ਕੱਲ੍ਹ ਦਾ ਟਾਈਮ ਰੱਖ ਲਓ। ਜਿਸਲੇ ਮੈਦਾਨ ਦੇ ਵਿੱਚ ਘੜਾ ਰੱਖ ਦਿੱਤਾ ਅਤੇ ਉਹ ਮਤਲਬ ਪਹਿਲਾਂ ਬੋਲਿਆ। ਉਹਨੇ ਆਖਿਆ ਦੱਸ ਬਈ ਇਹਦੇ 'ਚ ਕੀ ਚੀਜ਼ ਹੈ? ਉਹਨੇ ਆਖਿਆ ਜਿਹੜੀ ਇਹਦੇ ਵਿੱਚ ਚੀਜ਼ ਹੈ ਗੋਲ ਮੋਲ ਹੈ। ਅਨਾਰ ਸੀ ਉਹਦੇ ਵਿੱਚ। ਉਹਨੇ ਆਖਿਆ ਇਹ ਜਿਹੜੀ ਚੀਜ਼ ਨੇ ਇਹਦੇ ਵਿੱਚ ਇਹ ਗੋਲ ਮੋਲ ਹੈ। ਦੂਜੇ ਆਖਿਆ ਹੈ ਵੀ ਲਾਲੋ ਲਾਲ ਹੈ। ਤੀਜੇ ਆਖਿਆ ਹੈ ਵੀ ਦਾਣੇਦਾਰ ਹੈ। ਚੌਥੇ ਆਖਿਆ ਬਾਦਸ਼ਾਹ ਸਲਾਮਤ ਤੂੰ ਮੰਨ ਨਾ ਮੰਨ, ਇਹਦੇ ਵਿੱਚ ਅਨਾਰ ਹੈ। ਜਿਸ ਵੇਲੇ ਖੋਲ੍ਹਿਆ ਘੜੇ ਦਾ ਮੂੰਹ ਦੇ ਵਿੱਚ ਅਨਾਰ ਪਿਆ। ਉਹਨੇ ਆਖਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ? ਉਹਨੇ ਆਖਿਆ ਜੀ ਸਾਡੀ ਗੱਲ ਰਲਦੀ, ਅਤੇ ਬੰਦੇ ਹੋਣ ਸੱਜਣ ਯਾਰ ਹੋਣ ਅਤੇ ਫਿਰ ਮੇਰੀ ਗੱਲ ਸੁਣ ਜਿਹੜੀ ਹੈ ਨਾ ਹੋਣ ਸੱਚੇ, ਐ ਨਾ ਹੋਣ ਪਈ ਮੇਰੀ ਗੱਲ ਨੂੰ ਇੱਧਰ ਦਗਾ ਖੋਟੇ ਹੋਣ, ਉਹ ਦਗੇ ਵਾਲੇ ਯਾਰ ਨਾ ਹੋਣ। ਅਤੇ ਮੇਰੀ ਗੱਲ ਸੁਣੋ ਕਿ ਬੰਦਾ ਜਦੋਂ ਰਲ ਕੇ ਟੁਰ ਪਵੇ ਅਤੇ ਕਿਸੇ ਨਾਲ ਧੋਖਾ ਫਰੇਬ ਨਹੀਂ ਕਰਨਾ ਚਾਹੀਦਾ। ਯਾਰੀ ਸੱਚ ਦੀ ਨਿਭਾਉਣੀ ਚਾਹੀਦੀ। ਇਹ ਦੁਨੀਆ ਤੋਂ ਟੁਰ ਜਾਣਾ, ਇੱਥੇ ਰਹਿਣਾ ਕੋਈ ਨਹੀਂ। ਅਤੇ ਇਹ ਗੱਲ ਅਤੇ ਇਹ ਬਾਤ ਹੈ, ਸੱਚੀ ਯਾਰੀ ਲਾਓ ਕਿਸੇ ਨਾਲ, ਮਤਲਬ ਝੂਠੀਆਂ ਗਮ ਜਿਹੜੀਆਂ ਨੇ ਨਾ ਇਹ ਯਾਰੀਆਂ ਛੱਡ ਟਾਈਮ ਪਾਸ ਨਾ ਕਰੋ। ਅਤੇ ਅੱਲਾ ਹਾਫਿਜ਼ ਜੀ, ਅੱਲਾ ਤੁਹਾਨੂੰ ਸ਼ਾਦ ਬਾਦ ਰੱਖੇ। ਅਤੇ ਫਿਰ ਕਿਤੇ ਕੋਈ ਵਕਤ ਆਇਆ ਜੂੰਦਿਆਂ ਅਤੇ ਅੱਲਾ ਖੋਰੇ ਕੋ ਟਾਈਮ ਦੇ ਅਤੇ ਫਿਰ ਸੁਣਾਵਾਂਗੇ।